ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਹੁਣ ਟਾਈਮ ਹੁੰਦਾ ਹੈ ਕਿ ਆਪਾਂ ਗੱਲਬਾਤ ਕਰੀਏ ਬਲਤੇਜ ਸਿੰਘ ਪੰਨੂ ਹੋਰਾਂ ਦੇ ਨਾਲ, ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਉੱਥੇ ਕੀ ਹੋ ਰਿਹਾ ਆ ਪੰਜਾਬ ਦੇ ਵਿੱਚ, ਕੀ ਨਵੀਆਂ ਤਾਜ਼ੀਆਂ ਹੈਗੀਆਂ ਉਹਨਾਂ ਦੀ ਗੱਲਬਾਤ ਕਰਾਂਗੇ। ਤੁਸੀਂ ਪੰਜਾਬੀ ਰੇਡੀਓ ਜੋ ਐਸੇ ਨੂੰ ਸੁਣ ਸਕਦੇ ਆ ਜੀ, ਰੇਡੀਓ ਸੈੱਟ ਤੇ, ਨੈੱਟ ਤੇ ਫੋਨ ਦੇ ਉੱਤੇ ਵੀ ਸੁਣ ਸਕਦੇ ਆ ਜੀ। ਜਿਨ੍ਹਾਂ ਦੇ ਕੋਲ ਆਈਫੋਨ ਆ ਉਹ ਤੁਸੀਂ ਐਪ ਆ ਡਾਊਨਲੋਡ ਕਰ ਸਕਦੇ ਆ, ਐਂਡਰੋਇਡ ਫੋਨ ਦੇ ਵਿੱਚ, ਆਈਫੋਨ ਦੇ ਵਿੱਚ, ਇੰਟਰਨੈੱਟ ਦੇ ਜ਼ਰੀਏ www.punjabiradioUSA.com। ਅਤੇ ਜੇ ਤੁਸੀਂ ਸੈੱਟ 'ਤੇ ਸੁਣਨਾ ਤਾਂ ਉਹ ਸਟੂਡੀਓ 'ਚ ਕਾਲ ਕਰਕੇ ਪਤਾ ਕਰ ਸਕਦੇ ਹਾਂ। ਅਤੇ ਜਿਹੜੇ ਚੱਲਦੇ ਫਿਰਦੇ ਕੰਮ ਕਰਦੇ ਹੋ ਤੁਸੀਂ, ਅਤੇ ਫ਼ੋਨ ਨੰਬਰ ਡਾਇਲ ਕਰਕੇ ਸੁਣ ਸਕਦੇ ਹੋ ਜੀ 832 551 5029 8325515029। ਦੂਸਰਾ ਫ਼ੋਨ ਨੰਬਰ 6054756868। ਅਤੇ ਜੀ ਅਸੀਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ, ਅਤੇ ਉਸ ਤੋਂ ਬਾਅਦ ਥੋੜ੍ਹੀ ਦੇਰ ਲਈ ਅਸੀਂ ਲਾਈਨਾਂ ਵੀ ਖੋਲਾਂਗੇ ਜੇ ਤੁਹਾਡੇ ਕੋਲ ਕੋਈ ਕੁਐਸਚਨ ਹੈ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਵੀ, ਕਿਉਂਕਿ ਇਲੈਕਸ਼ਨਾਂ ਆ ਬਹੁਤ ਥਾਈਂ ਹੁੰਦੀਆਂ ਆ, ਅਤੇ ਤੁਸੀਂ ਉਹ ਸਾਡੇ ਨਾਲ ਸਾਂਝੀਆਂ ਕਰ ਸਕਦੇ ਆ ਜੀ। ਅਤੇ ਜਿਹੜੇ ਰਹਿੰਦੇ ਨੇ ਜੀ ਕੈਨੇਡਾ ਦੇ ਵਿੱਚ, ਕਿਊਬਾ ਦੇ ਵਿੱਚ, ਮੌਂਟਰੀਅਲ ਸਾਈਡ, ਅਤੇ ਉੱਥੇ ਵੀ ਜਿਹੜੀ ਇਲੈਕਸ਼ਨ ਹੋਈ ਆ, ਜੇ ਤੁਹਾਡੇ ਕੋਲ ਵੀ ਉੱਥੇ ਦਾ ਹਾਲ ਚਾਲ ਆ ਅਤੇ ਤੁਸੀਂ ਵੀ ਸ਼ੇਅਰ ਕਰ ਸਕਦੇ ਆ। ਪਰ ਹੁਣ ਗੱਲਬਾਤ ਕਰਦੇ ਹਾਂ ਆਪਾਂ ਬਲਤੇਜ ਪੰਨੂ ਹੋਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ, ਆਪਾਂ ਗੱਲਬਾਤ ਕਰੀਏ ਪੰਜਾਬ ਤੇ। ਜਿਵੇਂ ਪੰਜਾਬ ਦੇ ਵਿੱਚ ਹੁਣ ਜਿਹੜੇ ਸਾਰਿਆਂ ਨੇ ਆਪਣੀ ਨੋਮੀਨੇਸ਼ਨ ਹੈ ਜਿਹੜੀ ਉਹ ਕਰਨੀ ਸੀਗੀ, ਆਪਣੇ ਪੇਪਰ ਦਾਖਲ ਕਰਨੇ ਸੀ, ਕੀ ਸਾਰੇ ਜਿੰਨੇ ਵੀ ਉਮੀਦਵਾਰ ਆ ਉਹਨਾਂ ਨੇ ਪੇਪਰ ਨਾਮਜ਼ਦ ਕਰ ਲਿਆ? ਜੀ ਤਕਰੀਬਨ ਹੋ ਗਏ, ਕਿਉਂਕਿ ਅੱਜ ਜਦੋਂ ਮੈਂ ਤੁਹਾਡੇ ਨਾਲ ਹੁਣ ਗੱਲ ਕਰ ਰਿਹਾ ਸਾਡੇ ਇੱਥੇ ਸਵੇਰ ਆ ਤੇ ਅੱਜ ਛੁੱਟੀ ਹੈ, ਇਸ ਕਰਕੇ ਸੋਮਵਾਰ ਦਾ ਜਿਹੜਾ ਦਿਨ ਸੀਗਾ ਜੀ ਉਹ ਬੇਹੱਦ ਰੁਝੇਵੇਂ ਭਰਿਆ ਦਿਨ ਜਿਹੜਾ ਕਿਹਾ ਜਾ ਸਕਦਾ ਹੈ। ਤਕਰੀਬਨ ਜਿਹੜੇ ਵੱਡੇ ਨਾਮ ਨੇ ਜੀ ਉਹਨਾਂ ਸਾਰਿਆਂ ਨੇ ਆਪਣੇ ਪਰਚੇ ਜਿਹੜੇ ਨੇ ਉਹ ਦਾਖਲ ਕਰ ਦਿੱਤੇ ਨੇ। ਇਹਨਾਂ ਦੇ ਵਿੱਚ ਜਿਹੜੇ ਜੀ ਜਿੰਨੇ ਵੀ ਵੱਡੇ ਨਾਮ ਨੇ ਉਹਨਾਂ 'ਚ ਕੈਪਟਨ ਅਮਰਿੰਦਰ ਸਿੰਘ ਹੁਰੀ, ਪ੍ਰਨੀਤ ਕੌਰ, ਅਰੁਣ ਜੇਤਲੀ, ਅੰਬਿਕਾ ਸੋਨੀ ਹੁਰੀ, ਭਗਵੰਤ ਮਾਨ, ਹਰਸਿਮਰਤ ਕੌਰ ਬਾਦਲ, ਮਨਪ੍ਰੀਤ ਸਿੰਘ ਬਾਦਲ, ਜਿੰਨੇ ਵੀ ਇਹ ਵੱਡੇ ਨਾਮ ਨੇ ਜੀ ਸਾਰਿਆਂ ਨੇ ਆਪਣੇ ਪਰਚੇ ਜਿਹੜੇ ਨੇ ਉਹ ਦਾਖਲ ਕਰਤੇ ਨੇ। ਥੋੜੇ ਜਿਹੜੇ ਰਹਿ ਗਏ ਨੇ ਤੇ ਅੱਗੇ ਜਿਹੜਾ ਜੀ ਆਖਰੀ ਦਿਨ ਹੈ ਇਹਨਾਂ ਪਰਚੇ ਜਿਹੜੇ ਦਾਖਲ ਕਰਨ ਦਾ, ਇਹ ਲਾਸਟ ਦਿਨ ਹੋਊਗਾ ਜੀ ਕੱਲ ਨੂੰ 9 ਤਰੀਕ ਨੂੰ। ਔਰ ਤਕਰੀਬਨ ਜੇ ਮੈਂ ਤੁਹਾਨੂੰ ਕਿਹਾ ਕਿ ਬਹੁਤੇ ਤਾਂ ਦਾਖਲ ਹੋ ਚੁੱਕੇ ਨੇ, ਕੁਛ ਇੱਕ ਜਿਹੜੇ ਰੁੱਸੇ ਮਨਾਉਣ ਵਾਲੀ ਜਿਹੜੀ ਗੱਲ ਹੈ ਜੀ ਉਹ ਜ਼ਰੂਰ ਚੱਲ ਰਹੀ ਹੈ। ਜਿਵੇਂ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਨੂੰ ਇਸ ਵੇਲੇ ਜਿਹੜਾ ਜੀ ਸਾਹਮਣਾ ਕਰਨਾ ਪੈ ਰਿਹਾ ਬਹੁਤ ਵੱਡੇ ਵਿਰੋਧ ਦਾ, ਤੋ ਇਹੋ ਨੇ ਜਿਹੜੇ ਅਜੇ ਉਹਨਾਂ ਨੇ ਪਰਚੇ ਜਿਹੜੇ ਨਹੀਂ ਕੀਤੇ, ਸ਼ਾਇਦ ਉਹ ਲਾਸਟ ਮਿੰਟ ਤੱਕ ਅਜੇ ਵੇਟ ਜਿਹੜੀ ਆ ਉਹ ਕਰ ਰਹੇ ਨੇ। ਪਰ ਕੱਲ ਜਿਹੜਾ ਦਿਨ ਸੀਗਾ ਬੜਾ ਹੀ ਜਿਹੜਾ ਰੁਝੇਵੇਂ ਭਰਿਆ ਰਿਹਾ ਜੀ ਪੰਜਾਬ ਦੇ ਵਿੱਚ ਸਾਰੇ ਦਫ਼ਤਰਾਂ 'ਚ, ਜਿੱਥੇ ਚੋਣ ਲੜ ਰਹੇ ਉਮੀਦਵਾਰ ਨੇ ਜਿੱਥੇ ਜੀ। ਤੇ ਅਗਲੀ ਗੱਲ ਜੀ, ਜਿਵੇਂ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਆ, ਇੱਥੇ ਇਲੈਕਸ਼ਨਾਂ ਹੁਣ ਜਲਦੀ ਕਰਕੇ, ਤੇ ਇੱਥੇ ਚੋਣ ਪ੍ਰਚਾਰ ਅਜੇ ਚੱਲ ਰਿਹਾ ਜਾਂ ਉਹਨਾਂ ਨੇ ਬੰਦ ਕਰ ਦਿੱਤਾ? ਨਹੀਂ, ਅੱਜ ਇਹ ਲਾਸਟ ਦਿਨ ਹੈ ਜੀ। ਅੱਜ ਪੂਰਾ ਜ਼ੋਰ ਜਿਹੜਾ ਜੀ ਉਹ ਲੱਗਿਆ ਹੋਇਆ ਇਹਨਾਂ ਚੋਣਾਂ ਦੇ ਉੱਤੇ। ਹਰਿਆਣਾ ਸਾਡਾ ਗੁਆਂਢੀ ਸੂਬਾ ਜਿਹੜਾ ਜੀ, ਹਰਿਆਣੇ ਦੇ ਵਿੱਚ ਅੱਜ ਲਾਸਟ ਦਿਨ ਹੈ ਚੋਣ ਪ੍ਰਚਾਰ ਦਾ। 10 ਤਰੀਕ ਨੂੰ ਵੋਟਾਂ ਜਿਹੜੀਆਂ ਨੇ ਉੱਥੇ ਪੈਣੀਆਂ ਨੇ। ਖੁੱਲ੍ਹਮ ਖੁੱਲ੍ਹਾ ਚੋਣ ਪ੍ਰਚਾਰ ਜਿਹੜਾ ਬੰਦ ਹੋ ਜਾਊਗਾ ਜੀ, ਫਿਰ ਘਰੋਂ ਘਰੀ ਜਿਹੜੇ ਨੇ ਉਹ ਉਮੀਦਵਾਰ ਜ਼ਰੂਰ ਤੁਰਨਗੇ। ਅੱਜ ਜਿਹੜੀ ਤਾਕਤ ਹੈ ਜੀ ਉਹ ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਇਹਨਾਂ ਨੇ ਪੂਰੀ ਦੀ ਪੂਰੀ ਜਿਹੜੀ ਹੈ ਜੀ ਉਹ ਝੋਕੀ ਹੋਈ ਆ ਇਸ ਸੂਬੇ ਦੇ ਵਿੱਚ। ਚੰਡੀਗੜ੍ਹ ਦੇ ਵਿੱਚ ਵੀ ਹਰਿਆਣੇ ਦੇ ਨਾਲ ਵੋਟਾਂ ਪੈਣੀਆਂ ਨੇ। ਚੰਡੀਗੜ੍ਹ ਦੇ ਵਿੱਚ ਵੀ ਅੱਜ ਜਿਹੜੇ ਵੱਡੇ ਲੀਡਰ ਨੇ ਜੀ ਉਹ ਭੱਜੇ ਫਿਰਦੇ ਨੇ। ਸੋ ਜਿਹੜੇ ਮੇਰੀ ਗੱਲ ਹੋ ਰਹੀ ਸੀ ਭਗਵੰਤ ਮਾਨ ਹੋਰਾਂ ਦੇ ਨਾਲ ਥੋੜ੍ਹਾ ਸਮਾਂ ਪਹਿਲਾਂ, ਜਿਹੜੇ ਪੰਜਾਬੀ ਬੈਲਟ ਹੈ ਜੀ ਸਰਸਾ ਭਵਾਨੀ ਵਾਲੀ ਇਸ ਸਾਈਡ ਦੇ ਉੱਤੇ, ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਜੀ ਡਿਊਟੀ ਅੱਜ ਦਾ ਦਿਨ ਦਿੱਤੀ ਹੋਈ ਹੈ ਦੁਪਹਿਰ ਤੱਕ। ਸੋ ਅੱਜ ਪੂਰੀ ਤਾਕਤ ਜਿਹੜੀ ਹੈ ਜੀ ਉਹ ਚੁੱਕੀ ਹੋਈ ਹੈ ਸਾਰੀਆਂ ਸਿਆਸੀ ਪਾਰਟੀਆਂ ਨੇ। ਹਰਿਆਣੇ ਦੀਆਂ 10 ਸੀਟਾਂ ਦੇ ਉੱਤੇ, ਇੱਕ ਜਿਹੜੀ ਚੰਡੀਗੜ੍ਹ ਦੀ ਜਿਹੜੀ ਆਪਣੇ ਨਾਲ ਲੱਗੀ ਪੰਜਾਬ ਦੇ ਜੀ। ਤੇ ਜੀ ਮੇਰੇ ਖਿਆਲ 'ਚ ਜਦੋਂ ਇਹਨਾਂ ਨੇ ਪੇਪਰ ਦਾਖਲ ਕੀਤੇ ਆ ਤੇ ਆਪਾਂ ਨੂੰ ਸੁਣਨ ਨੂੰ ਬਹੁਤ ਮਿਲਿਆ, ਕੋਈ ਵੱਡੀਆਂ ਕਾਰਾਂ 'ਚ ਗਿਆ, ਕੋਈ ਵੱਡਾ ਕਾਫਲਾ ਲੈ ਕੇ ਗਿਆ, ਤੇ ਭਗਵੰਤ ਮਾਨ ਹੋਣੀ ਕਹਿੰਦੇ ਆ ਕਿ ਕਿਸਾਨ ਦੇ ਰੂਪ ਦੇ ਵਿੱਚ ਉੱਥੇ ਗਏ ਆ ਪੇਪਰ ਭਰਨ ਇੱਕ ਟਰੈਕਟਰ ਦੇ ਉੱਤੇ। ਕਿਹੋ ਜਿਹਾ ਮਾਹੌਲ ਸੀ ਉਸ ਟਾਈਮ ਤੇ? ਜਿਹੜਾ ਇਹਨਾਂ ਦੀ ਮਿਹਨਤਕਸ਼ ਬੰਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਸਨ। ਉਹਨਾਂ ਨੇ ਕਿਹਾ ਕਿ ਜਿਹੜਾ ਕਿਸਾਨ ਦਾ ਕਮਾਊ ਪੁੱਤ ਹੈ ਨਾ, ਉਹ ਖੇਤ ਸਨ ਜਿਹੜੇ ਕਿ ਹੁਣ ਖੁਦਕੁਸ਼ੀ ਜਿਹੜੇ ਆ ਜੀ ਉਹਦੇ ਵਿੱਚ ਬਦਲਦੇ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਕਮਾਊ ਪੁੱਤ ਜਿਹੜਾ ਜੀ ਉਹ ਟਰੈਕਟਰ ਸੀਗਾ, ਟਰੈਕਟਰ ਨੂੰ ਉਸਾਰਿਆ ਜਾ ਰਿਹਾ, ਇਸ ਕਰਕੇ ਉਹ ਟਰੈਕਟਰ ਟਰਾਲੀ ਦੇ ਉੱਤੇ ਆਪਣੀ ਮਦਰ
ਤੇ ਆਪਣੀ ਪਤਨੀ ਜਿਹੜੀ ਸੀ ਉਹਨਾਂ ਦੇ ਨਾਲ ਭਰਨ ਦੇ ਵਾਸਤੇ ਕਾਗਜ਼ ਜਿਹੜੇ ਸੀਗੇ ਉਹ ਗਏ। ਬਹੁਤ ਵੱਡੀ ਗਿਣਤੀ ਦੇ ਵਿੱਚ ਕਾਫਲਾ ਜਿਹੜਾ ਉਹਨਾਂ ਦੇ ਨਾਲ ਗਿਆ। ਹਾਲਾਂਕਿ ਅੰਦਰ ਜਿਹੜਾ ਜਾਣ ਦੀ ਮਨਾਹੀ ਹੈ, ਬਾਹਰ ਉਹਨਾਂ ਨੇ ਟਰੈਕਟਰ ਜਿਹੜਾ ਸੀਗਾ ਉਹ ਪਾਰਕ ਕਰਕੇ ਉੱਥੇ ਅੰਦਰ ਗਏ ਨੇ। ਬਾਕੀ ਜਿਹੜੇ ਵੱਡੀਆਂ ਗੱਡੀਆਂ, ਮਹਿੰਗੀਆਂ ਗੱਡੀਆਂ ਦੇ ਵਿੱਚ ਮੰਟੈਰੋ ਵਰਗੀਆਂ ਜਿਹੜੀਆਂ ਗੱਡੀਆਂ, ਉਹਨਾਂ ਦੇ ਵਿੱਚ ਲੋਕ ਆਏ ਨੇ। ਪਰ ਭਗਵੰਤ ਮਾਨ ਹੋਰਾਂ ਦੀ ਇਹ ਸਾਦਗੀ, ਔਰ ਇੱਥੇ ਪਟਿਆਲੇ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਪਰਚਾ ਜਿਹੜਾ ਭਰਿਆ ਜੀ, ਉਹ ਖੁਦ ਰਿਕਸ਼ਾ ਚਲਾ ਕੇ ਗਏ ਆ। ਅੱਛਾ ਜੀ। ਉਹ ਵੀ ਕਿਸੇ ਵੱਡੀ ਕਾਰ ਦੇ ਵਿੱਚ ਜਿਹੜਾ ਉਹ ਨਹੀਂ ਗਏ। ਸੋ ਜਿਹੜੇ ਕੀ ਕੱਲ ਨੂੰ ਵਿਚਾਰ ਦਾ ਫੈਸਲਾ ਹੁੰਦਾ ਉਹ ਆਪਣੀ ਜਗ੍ਹਾ ਦੇ ਉੱਤੇ ਹੈ, ਪਰ ਜਿਹੜੀ ਸਾਦਗੀ ਹੈ ਨਾ ਜੀ, ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਵਿੱਚ ਇੱਕ ਵੱਡੀ ਜਿਹੜੀ ਆ ਉਹ ਦੇਖੀ ਜਾ ਸਕਦੀ ਹੈ। ਚਾਹੇ ਉਹ ਭਾਈ ਬਲਦੀਪ ਸਿੰਘ ਹੋਰੀ ਹੋਣ ਖਡੂਰ ਸਾਹਿਬ ਤੋਂ, ਚਾਹੇ ਡਾਕਟਰ ਸਾਹਿਬ ਹੋਣ ਅੰਮ੍ਰਿਤਸਰ ਤੋਂ, ਤੇ ਚਾਹੇ ਪ੍ਰੋਫੈਸਰ ਸਾਹਿਬ ਸਿੰਘ ਜਿਹੜੇ ਨੇ ਜੀ ਉਹ ਹੋਣ ਫਰੀਦਕੋਟ ਤੋਂ। ਸਾਦਗੀ ਦੇ ਨਾਲ ਭਰੇ ਹੋਏ ਇਹ ਸਾਰੇ ਲੋਕ ਨੇ। ਮੈਨੂੰ ਕਿਸੇ ਦਿਨ ਦਾ ਫੋਨ ਆਇਆ ਸੀਗਾ, ਉਹ ਕਹਿੰਦੇ ਜਦੋਂ ਇਹਨਾਂ ਦਾ ਕਰੀਦਾ ਤੇ ਅਸੀਂ ਇਹ ਸੋਚਦੇ ਹੁੰਦੇ ਸੀ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਬੰਦੇ ਰਹਿੰਦੇ ਨੇ। ਹੁਣ ਇਹਨਾਂ ਦੇ ਬਾਰੇ ਜਦੋਂ ਪਤਾ ਲੱਗ ਰਿਹਾ ਤਾਂ ਲੋਕ ਸੋਚਦੇ ਨੇ ਕਿ ਹਾਂ ਇੱਥੇ ਹੈਗੇ ਸੀਗੇ, ਪਰ ਕਦੀ ਕਿਸੇ ਨੇ ਗੋਲੀ ਨਹੀਂ। ਜੀ ਬਿਲਕੁਲ। ਤੇ ਅੱਗੇ ਚੱਲਦੇ ਜੀ, ਆਪਾਂ ਜਿਵੇਂ ਸਾਰਿਆਂ ਨੇ ਇੱਕ ਕਵਰਿੰਗ ਕੈਂਡੀਡੇਟ ਭਰਨਾ ਹੁੰਦਾ ਆ, ਤੇ ਲੋਕ ਇਹਨਾਂ ਤੇ ਯਕੀਨ ਕਰਕੇ ਇਹਨਾਂ ਨੂੰ ਵੋਟਾਂ ਪਾਉਂਦੇ ਆ, ਇਹਨਾਂ ਨੂੰ ਰਾਜੇ ਬਣਾਉਂਦੇ ਆ, ਇਹਨਾਂ ਨੂੰ MP ਬਣਾਉਂਦੇ ਆ, ਇਹਨਾਂ ਤੇ ਬਹੁਤ ਯਕੀਨ ਕਰਦੇ ਆ, ਆਪਣੀਆਂ ਕੀਮਤੀ ਵੋਟਾਂ ਦਿੰਦੇ ਆ। ਪਰ ਕਿੰਨੇ ਕੁ ਲੋਕਾਂ ਨੇ ਜਿਹੜੇ ਕਵਰਿੰਗ ਕੈਂਡੀਡੇਟ ਆ ਉਹ ਦੂਸਰੇ ਆਪਣੇ ਵਰਕਰ ਨੂੰ ਭਰਿਆ ਆ? ਸਿਰਫ ਇੱਕ ਨੇ ਹਾਲ ਦੀ ਘੜੀ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਜੀ, ਉਹ ਕਪਤਾਨ ਅਮਰਿੰਦਰ ਸਿੰਘ ਹੋਰੀ ਨੇ, ਜਿਹਨਾਂ ਕੈਂਡੀਡੇਟ ਦੇ ਵਜੋਂ ਉਹਨਾਂ ਨੇ ਵੀ ਬਣਾਇਆ। ਵੱਡੇ ਨੇ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਉਹਨਾਂ ਨੇ ਆਪਣਾ ਕਵਰਿੰਗ ਕੈਂਡੀਡੇਟ ਜਿਹੜਾ ਜੀ ਬਣਾਇਆ। ਆਮ ਵਰਕਰ ਉੱਥੇ ਵੀ ਅਣਗੌਲਿਆ ਹੋ ਗਿਆ। ਜਿਹੜੇ ਬਾਕੀ ਜਗ੍ਹਾ ਦੇ ਉੱਤੋਂ ਜਿਨ੍ਹਾਂ ਨੇ ਕੈਂਡੀਡੇਟ ਦੇ ਭਰੇ ਨੇ ਜੀ, ਕਿਸੇ ਨੇ ਇਹ ਯਕੀਨ ਨਹੀਂ ਕੀਤਾ ਕਿ ਕਿਸੇ ਪਾਰਟੀ ਵਰਕਰ ਦੇ ਉੱਤੇ ਜਿਹੜੇ ਬੰਦੇ ਇੰਨੇ ਸਾਲਾਂ ਤੋਂ ਉਹਨਾਂ ਨਾਲ ਜੁੜੇ ਹੋਏ ਨੇ ਉਹਨੂੰ ਕਵਰਿੰਗ ਕੈਂਡੀਡੇਟ ਵਜੋਂ ਹੀ ਨਾਲ ਲੈ ਲਈਏ ਜੀ। ਬਠਿੰਡੇ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਉਚੇਚੇ ਤੌਰ ਤੇ ਅੰਮ੍ਰਿਤਸਰ ਤੋਂ ਸੱਦ ਕੇ ਆਪਣੇ ਭਰਾ ਬਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਦੀ ਕਵਰਿੰਗ ਕੈਂਡੀਡੇਟ ਬਣਾਇਆ। ਪੀਪਲਸ ਪਾਰਟੀ ਤੇ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਆਪਣੇ ਪਿਤਾ ਗੁਰਦਾਸ ਸਿੰਘ ਬਾਦਲ ਨੂੰ ਕਵਰਿੰਗ ਕੈਂਡੀਡੇਟ ਜਿਹੜਾ ਬਣਾਇਆ। ਸ਼ੇਰ ਸਿੰਘ ਘੁਬਾਇਆ ਨੇ ਫਿਰੋਜ਼ਪੁਰ ਤੋਂ ਆਪਣੀ ਕਵਰਿੰਗ ਉਮੀਦਵਾਰ ਆਪਣੀ ਪਤਨੀ ਕ੍ਰਿਸ਼ਨਾ ਰਾਣੀ ਨੂੰ ਬਣਾਇਆ। ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਵਿਜੇਂਦਰ ਸਿੰਘਲਾ ਨੇ ਆਪਣੀ ਪਤਨੀ ਦੀਪ ਸਿੰਘਲਾ ਨੂੰ ਕਵਰਿੰਗ ਉਮੀਦਵਾਰ ਬਣਾਇਆ। ਇਹ ਸ਼ਾਇਦ ਇਹ ਸੋਚਦੇ ਨੇ ਕਿ ਕੋਈ ਤਕਨੀਕੀ ਖਾਮੀ ਕਰਕੇ ਜੇ ਉਹਨਾਂ ਦੇ ਕਾਗਜ਼ ਰੱਦ ਹੁੰਦੇ ਨੇ ਤੇ ਇਹਦਾ ਲਾਹਾ ਜਿਹੜਾ ਉਹਦੇ ਪਰਿਵਾਰ ਦੇ ਮੈਂਬਰ ਹੀ ਲੈ ਸਕਣ। ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਜੋਗਿੰਦਰ ਸਿੰਘ ਪੰਡਗਰਾਈ ਨੇ ਆਪਣੀ ਪਤਨੀ ਨੂੰ ਕੈਂਡੀਡੇਟ ਬਣਾਇਆ ਜੀ ਕਵਰਿੰਗ। ਅਕਾਲੀ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਨੇ ਆਪਣੇ ਜਿਹੜੇ ਪਤੀ ਆ ਜੀ ਜਸਟਿਸ ਨਿਰਮਲ ਸਿੰਘ ਉਹਨੂੰ ਕਵਰਿੰਗ ਉਮੀਦਵਾਰ ਬਣਾਇਆ। ਮਨਪ੍ਰੀਤ ਸਿੰਘ ਯਾਲੀ ਨੇ ਲੁਧਿਆਣੇ ਤੋਂ ਆਪਣੇ ਭਰਾ ਹਰਵੀਰ ਸਿੰਘ ਨੂੰ ਕਵਰਿੰਗ ਉਮੀਦਵਾਰ ਬਣਾਇਆ। ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਆਪਣਾ ਕਵਰਿੰਗ ਉਮੀਦਵਾਰ ਜਿਹੜਾ ਜੀ ਆਪਣੇ ਚਾਚੇ ਦੇ ਪੁੱਤ ਗੁਰਕੀਰਤ ਸਿੰਘ ਕੋਟਲੀ ਨੂੰ ਬਣਾਇਆ। ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣੇ ਤੋਂ ਆਪਣੇ ਭਰਾ ਬਲਵਿੰਦਰ ਸਿੰਘ ਬੈਂਸ ਨੂੰ ਜਿਹੜਾ ਜੀ ਕਵਰਿੰਗ ਉਮੀਦਵਾਰ ਬਣਾਇਆ। ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਪਤਨੀ ਨੂੰ ਕਵਰਿੰਗ ਉਮੀਦਵਾਰ ਬਣਾਇਆ। ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਜ਼ਰੂਰ ਮੈਂ ਦੱਸਿਆ ਕਿ ਵੱਖਰਾ ਰਾਹ ਜਿਹੜਾ ਜੀ ਉਹ ਥੋੜਾ ਜਿਹਾ ਅਖਤਿਆਰ ਉਹਨਾਂ ਨੇ ਕੀਤਾ, ਪਰ ਉਹਨਾਂ ਦੀ ਪਤਨੀ ਪਰਨੀਤ ਕੌਰ ਨੇ ਪਟਿਆਲੇ ਤੋਂ ਕਵਰਿੰਗ ਉਮੀਦਵਾਰ ਆਪਣੇ ਪੁੱਤ ਰਣਿੰਦਰ ਸਿੰਘ ਟਿੱਕੂ ਨੂੰ ਬਣਾਇਆ। ਅਕਾਲੀ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਆਪਣੀ ਘਰਵਾਲੀ ਹਰਜੀਤ ਕੌਰ ਢੀਂਡਸਾ ਨੂੰ ਕਵਰਿੰਗ ਉਮੀਦਵਾਰ ਜਿਹੜਾ ਜੀ ਬਣਾਇਆ। ਤਾਂ ਕਿ ਜਿਹੜਾ ਵਰਕਰ ਹੈ ਜੀ ਉਹ ਇੰਨਾ ਅਣਗੌਲਿਆ ਹੋ ਗਿਆ ਇਸ ਸਿਆਸੀ ਲੜਾਈ ਦੇ ਵਿੱਚ ਕਿ ਉਹਦੇ ਵਿਚਾਰੇ ਨੂੰ ਹੋਰ ਕੋਈ ਕਵਰਿੰਗ ਉਮੀਦਵਾਰ ਵੀ ਜਿਹੜਾ ਜੀ ਉਹ ਨਹੀਂ ਬਣਾਉਂਦਾ। ਕਿਸੇ ਟਾਈਮ ਵਰਕਰਾਂ ਦੀਆਂ ਅੱਗੇ ਤੋਂ ਅੱਗੇ ਸੀਟਾਂ ਕਹੀਆਂ ਜਾਂਦੀਆਂ ਹੁੰਦੀਆਂ ਸੀ, ਪਰ ਹੁਣ ਤਾਂ ਪਰਿਵਾਰਵਾਦ ਜਿਹੜਾ ਉਹ ਇੰਨਾ ਭਾਰੂ ਹੋ ਗਿਆ ਕਿ ਜਿਹੜਾ ਬੰਦਾ ਮਿਨਿਸਟਰ ਹੈ ਬਜ਼ੁਰਗ ਹੋ ਗਿਆ, ਉਹਦਾ ਜਿਹੜਾ ਮੁੰਡਾ ਜਿਹੜਾ ਜੀ ਉਹ ਕਿਸੇ ਨਾ ਕਿਸੇ ਜਗ੍ਹਾ ਤੇ ਚੇਅਰਮੈਨ ਫਿੱਟ ਹੋ ਗਿਆ। ਬਿਲਕੁਲ ਜੀ। ਦੇਖੋ ਵੋਟਰ ਆ ਜਾਂ ਵਰਕਰ ਆ ਕਿੰਨਾ ਕੰਮ ਕਰਦੇ ਆ ਇਹਨਾਂ ਲਈ, ਤੇ ਪਰ ਉਹਨਾਂ ਤੇ ਹੀ ਯਕੀਨ ਨਹੀਂ। ਕਹਿੰਦੇ ਅੰਨਾ ਵੰਡੇ ਸੀਰ ਨਹੀਂ ਮੁੜਮੜ ਆਪਣਿਆਂ ਨੂੰ। ਫਿਰ ਵੀ ਉਹ ਕਵਰਿੰਗ ਜਿਹੜੇ ਕੈਂਡੀਡੇਟ ਆ ਉਹ ਵੀ ਇਹਨਾਂ ਦੇ ਆਪਣੇ ਹੁੰਦੇ ਆ। ਤੇ ਅੱਗੇ ਚੱਲੀਏ ਜੇ ਇੱਕ ਲੋਕ ਭਲਾਈ ਪਾਰਟੀ ਹੁੰਦੀ ਸੀ ਜਿਹੜੇ ਰਾਮੂ ਵਾਲੀਆ ਦੇ ਨਾਂ ਦੇ ਨਾਲ ਕਾਫੀ ਜੁੜੀ ਹੁੰਦੀ ਸੀਗੀ, ਤੇ ਪਤਾ ਲੱਗਾ ਕਿ ਉਹ ਥੋੜੇ ਉਹਨਾਂ ਦੇ ਜਿਹੜੇ ਵਰਕਰ ਰਹਿੰਦੇ ਸੀ, ਕੁਝ ਕੁ ਲੋਕ ਰਹਿੰਦੇ ਸੀਗੇ, ਉਹਨਾਂ ਨੇ ਉਹਨੂੰ ਮੁੜ ਕੇ ਉਸ ਪਾਰਟੀ ਨੂੰ ਸਰਜੀਤ ਕਰ ਲਿਆ ਆ। ਤੇ ਉਹਦੇ ਬਾਰੇ ਜ਼ਰੂਰ ਦੱਸੋ ਕਿ ਜਿਹੜੀ ਸਰਜੀਤ ਹੋਈ ਆ ਉਹਦੇ ਵਿੱਚ ਕੀ ਕੁਝ ਉਹਨਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ। ਕੁਝ ਜਿਹੜੇ ਵਰਕਰ ਨੇ ਜੀ ਇਹ ਦੱਸਿਆ ਗਿਆ ਕਿ ਲੋਕ ਭਲਾਈ ਪਾਰਟੀ ਦੇ ਨਾਲ ਕਿਸੇ ਟਾਈਮ ਪੰਜਾਬ ਦੇ ਵਿੱਚ 7.5 ਲੱਖ ਬੰਦਾ ਜਿਹੜਾ ਉਹ ਜੁੜਿਆ ਹੋਇਆ ਸੀਗਾ ਮੈਂਬਰ ਦੇ ਰੂਪ ਦੇ ਵਿੱਚ। ਭਗਵੰਤ ਸਿੰਘ ਰਾਮੂਵਾਲੀਆ ਹੋਰੀ ਜਿਹੜੇ ਸਨ ਉਹ ਅਕਾਲੀ ਦਲ ਦੇ ਵਿੱਚ ਚਲੇ ਗਏ। ਉਹਨਾਂ ਨੇ ਆਪਣੀ ਪਾਰਟੀ ਜਿਹੜੀ ਸੀ ਉਹ ਭੰਗ ਕਰਤੀ। ਵਰਕਰ ਕਹਿੰਦੇ ਕਿ ਅਸੀਂ ਤਾਂ ਠੱਗੇ ਗਏ। ਉਹ ਕਹਿੰਦੇ ਕਿ ਤਕਰੀਬਨ 5.5 ਲੱਖ ਵਰਕਰ ਜਿਹੜਾ ਜੀ ਉਹ ਇਸ ਵੇਲੇ ਘਰੇ ਬੈਠਾ ਰਾਮੂਵਾਲੀਏ ਦੀ ਵਜ੍ਹਾ ਕਰਕੇ। ਹੁਣ ਇਹ ਕੁਝ ਲੋਕ ਜਿਹੜੇ ਨੇ ਉਹ ਇਕੱਠੇ ਹੋਏ ਨੇ, ਉਹਨਾਂ ਨੇ ਦੁਬਾਰਾ ਫਿਰ
ਲੋਕ ਭਲਾਈ ਪਾਰਟੀ ਜਿਹੜੀ ਹੈ ਜੀ ਉਹਨੂੰ ਦੁਬਾਰਾ ਤੋਂ ਫੇਰ ਗਠਿਤ ਕਰ ਲਿਆ। ਪ੍ਰੈਸ ਕਲੱਬ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਪੰਜਾਬ ਦੇ ਵਿੱਚ ਪ੍ਰਧਾਨ ਇਹਦਾ ਹਰਭਜਨ ਸਿੰਘ ਸੋਨੀ ਹੋਊਗਾ, ਜਨਰਲ ਸੈਕਟਰੀ ਹਰਦੀਪ ਸਿੰਘ ਨਿਵਾਣਾ ਨੂੰ ਬਣਾਇਆ ਗਿਆ, ਬਲਵੰਤ ਸਿੰਘ ਲੋਹੀਆਂ ਨੂੰ ਚੇਅਰਮੈਨ, ਦਲਜੀਤ ਸਿੰਘ ਬਾਲੇਚੱਕ ਸੀਨੀਅਰ ਉਪ ਪ੍ਰਧਾਨ, ਰਣਜੀਤ ਸਿੰਘ ਤਲਵੰਡੀ ਭਾਈਕੇ ਨੂੰ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਮਿਲੀ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਜਿਹੜੇ ਬਲਵੰਤ ਸਿੰਘ ਰਾਮੂਵਾਲੀਆ ਨੇ ਜਾਂ ਉਹਨਾਂ ਦੇ ਨਾਲ ਥੋੜੇ ਬੰਦੇ ਗਏ ਨੇ, ਉਹਨਾਂ ਨੇ ਇਹ ਕਿਹਾ ਕਿ ਇਹਨਾਂ ਦੇ ਉੱਤੇ ਪੂਰੇ ਉਮਰ ਭਰ ਦੀ ਪਾਬੰਦੀ ਜਿਹੜੀ ਲਾਤੀ ਗਈ ਹੈ ਕਿ ਉਹ ਲੋਕ ਭਲਾਈ ਪਾਰਟੀ ਦੇ ਵਿੱਚ ਨਹੀਂ ਆ ਸਕਦੇ। ਸੋ ਲੋਕ ਭਲਾਈ ਪਾਰਟੀ ਦੁਬਾਰਾ ਤੋਂ ਫਿਰ ਜਾਗਰਤ ਹੋ ਗਈ ਹੈ, ਪਰ ਬਲਵੰਤ ਸਿੰਘ ਰਾਮੂਵਾਲੀਆ ਤੋਂ ਬਿਨਾਂ। ਹਾਂ ਜੀ, ਬਿਲਕੁਲ ਇਹ ਇੱਕ ਚੰਬੇ ਵਾਲੀ ਗੱਲ ਹੈ ਕਿ ਜਿਸ ਬੰਦੇ ਨੇ ਪਾਰਟੀ ਕ੍ਰੀਏਟ ਕੀਤੀ ਸੀ ਉਸ ਤੇ ਹੀ ਉਮਰ ਭਰ ਲਈ ਬੈਨ ਲੱਗ ਗਿਆ। ਇਹ ਤੋਂ ਇਹੀ ਹੈ ਕਿ ਜੇ ਚੰਗੇ ਕੰਮ ਅਸੀਂ ਨਹੀਂ ਕਰਦੇ ਤੇ ਲੋਕ ਜਿਹੜੇ ਉੱਠ ਪੈਂਦੇ। ਜੀ ਅੱਗੇ ਗੱਲ ਕਰਦੇ ਹਾਂ ਆਪਾਂ ਪਟਿਆਲਾ ਤੇ ਫਿਰੋਜ਼ਪੁਰ ਦੀ। ਜੀ ਕੁਛ ਕਿਉਂਕਿ ਜਿਹੜੇ ਲਿਸਨਰ ਨੇ ਨਾ ਜੀ ਉਹ ਮੈਸੇਜ ਭੇਜਦੇ ਰਹਿੰਦੇ ਨੇ ਜੀ, ਵੱਖੋ ਵੱਖਰੀ ਸੀਟਾਂ ਦੇ ਬਾਰੇ ਜਾਣਨਾ ਚਾਹੁੰਦੇ ਨੇ। ਮੈਂ ਸੋਚਿਆ ਕਿ ਆਉਣ ਵਾਲੇ ਦਿਨਾਂ 'ਚ ਆਪਾਂ ਇੱਕ ਦੋ ਸੀਟਾਂ ਦੀ ਜਿਹੜੀ ਗੱਲਬਾਤ ਹੈ, ਮੌਜੂਦਾ ਸਥਿਤੀ ਇਸ ਵੇਲੇ ਦੀ, ਆਪਾਂ ਉਹਦੀ ਗੱਲਬਾਤ ਜਿਹੜੀ ਕਰਦੇ ਚੱਲਾਂਗੇ ਜੀ। ਫਿਰ ਇੱਕ ਵਾਰੀ ਇਹ ਬੜਾ ਕਲੀਅਰ ਮੈਸੇਜ ਕਰਨਾ ਕਿ ਜਿਹੜੀ ਸਿਆਸਤ ਹੈ ਉਹਦੇ ਵਿੱਚ ਪਲ ਪਲ ਤਬਦੀਲੀ ਜਿਹੜੀ ਆ ਆਉਂਦੀ ਹੈ। ਜਦੋਂ ਐਨਾਲਿਸਿਸ ਆਪਾਂ ਕਰਦੇ ਹਾਂ ਕਿਸੇ ਸੀਟ ਦਾ ਤਾਂ ਉਹਨੂੰ ਫਾਈਨਲ ਨਾ ਸਮਝ ਲਿਆ ਜਾਵੇ ਕਿ ਜਦੋਂ ਰਿਜ਼ਲਟ ਆ ਗਏ ਫਿਰ ਬਹੁਤ ਸਾਰੇ ਲੋਕ ਕਹਿੰਦੇ ਨੇ ਤੁਸੀਂ ਤਾਂ ਉਦੋਂ ਇਹ ਕਿਹਾ ਸੀਗਾ। ਸੋ ਇਹਦੇ ਵਿੱਚ ਤਬਦੀਲੀ ਜਿਹੜੀ ਆਉਂਦੀ ਰਹਿੰਦੀ ਆ, ਜਿਹੜਾ ਵੀ ਤਬਦੀਲੀ ਆਉਂਦੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਇਸ ਵੇਲੇ ਪਟਿਆਲੇ ਦੇ ਵਿੱਚ ਇਹ ਪਹਿਲੀ ਵਾਰੀ ਲੱਗ ਰਿਹਾ ਕਿ ਤਿਕੋਣੀ ਟੱਕਰ ਜਿਹੜੀ ਹੈ ਜੀ ਉਹ ਬਣ ਗਈ। ਹੁਣ ਤੱਕ ਪਰਨੀਤ ਕੌਰ ਹੋਰੀ ਜਿਹੜੇ 3 ਵਾਰੀ ਜਿੱਤ ਚੁੱਕੇ ਨੇ ਇੱਥੋਂ, ਉਹ ਸ਼ਹਿਰ ਦੇ ਵਿੱਚੋਂ ਕਦੀ ਨਹੀਂ ਸਨ ਮਾਰ ਖਾਂਦੇ, ਪਰ ਸ਼ਹਿਰ ਦੇ ਵਿੱਚ ਉਹਨਾਂ ਦਾ ਜਿਹੜਾ ਗੜ੍ਹ ਹੈ ਉਹ ਟੁੱਟਦਾ ਇਸ ਵਾਰੀ ਥੋੜਾ ਨਜ਼ਰ ਆ ਰਿਹਾ। ਉਹਦਾ ਰੀਜ਼ਨ ਜਿਹੜਾ ਉਹ ਡਾਕਟਰ ਧਰਮਵੀਰ ਗਾਂਧੀ ਨੇ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣੇ ਹੋਏ ਨੇ। ਦੀਪਿੰਦਰ ਸਿੰਘ ਢਿੱਲੋਂ ਹੋਰੀ ਅਕਾਲੀ ਬੀਜੇਪੀ ਦੇ ਉਮੀਦਵਾਰ ਨੇ, ਔਰ ਉਹ ਪਰਨੀਤ ਕੌਰ ਹੋਰਾਂ ਦੇ ਸੱਜਾ ਹੱਥ ਕਿਸੇ ਟਾਈਮ ਕਹੇ ਜਾਂਦੇ ਹੁੰਦੇ ਸਨ। ਵਿਧਾਨ ਸਭਾ ਚੋਣਾਂ ਦੇ ਦੌਰਾਨ ਉਹਨਾਂ ਨੂੰ ਟਿਕਟ ਨਹੀਂ ਮਿਲੀ, ਉਹ ਛੱਡ ਕੇ ਅਕਾਲੀ ਦਲ ਦੇ ਵਿੱਚ ਆ ਗਏ ਸਨ। ਡੇਰਾਬੱਸੀ ਜਿਹੜੀ ਜ਼ੀਰਕਪੁਰ ਵਾਲੀ ਸਾਈਡ ਦੇ ਉੱਤੇ ਉਹ ਤਕੜੀ ਆਪਣੀ ਪੈਠ ਜਿਹੜੀ ਆ ਉਹ ਰੱਖਦੇ ਨੇ। ਪਰਨੀਤ ਕੌਰ ਹੋਰੀ ਇਹਨਾਂ ਏਰੀਆ ਦੇ ਵਿੱਚੋਂ ਡੇਰਾਬੱਸੀ ਵਾਲੀ ਸਾਈਡ ਤੋਂ ਦੀਪਿੰਦਰ ਸਿੰਘ ਢਿੱਲੋਂ ਹੋਰਾਂ ਦੀ ਮਿਹਨਤ ਦਾ ਸਦਕਾ ਜਿੱਤਦੇ ਹੁੰਦੇ ਸਨ ਜੀ ਪਹਿਲਾਂ। ਇੱਥੋਂ ਉਹਨਾਂ ਨੂੰ ਸੈਟਬੈਕ ਜਿਹੜੀ ਆ ਉਹ ਵੱਧ ਸਕਦੀ ਹੈ ਤੇ ਜਿਹੜੀ ਨਵੀਂ ਸੈਟਬੈਕ ਹੈ ਉਹਨਾਂ ਨੂੰ ਇੱਥੇ ਪਟਿਆਲੇ ਦੇ ਲੱਗਵੇਂ ਨਾਲ ਪਿੰਡਾਂ ਦੇ ਵਿੱਚ ਤੇ ਅੰਦਰੂਨੀ ਸ਼ਹਿਰ ਦੇ ਹਿੱਸੇ ਦੇ ਵਿੱਚੋਂ ਜਿਹੜੀ ਲੱਗ ਸਕਦੀ ਹੈ, ਕਿਉਂਕਿ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਉਹ ਜਿੱਥੇ ਡਾਕਟਰ ਧਰਮਵੀਰ ਗਾਂਧੀ ਦੀ ਹਮਾਇਤ ਕਰ ਰਿਹਾ ਹੈ, ਚੁੱਪ ਗਰੁੱਪ ਜਿਹੜੀ ਵੋਟ ਹੈ ਉਹ ਵੀ ਅੰਦਰ ਖਾਤੇ ਆਮ ਆਦਮੀ ਪਾਰਟੀ ਨੂੰ ਭੁਗਤਣ ਦੇ ਜਿਹੜੇ ਆਸਾਰ ਨੇ ਉਹ ਨਜ਼ਰ ਆ ਰਹੇ ਨੇ। ਦੂਜਾ ਜਿਹੜਾ ਇਹ ਰਾਜਾ ਪਰਿਵਾਰ ਹੈ ਜੀ, ਉਹਦੀ ਇਸ ਵਾਰੀ ਸ਼ਹਿਰ ਦੇ ਅੰਦਰੋਂ ਕੁਝ ਧੜੇ ਜਿਹੜੀ ਵਿਰੋਧਤਾ ਵੀ ਕਰ ਰਹੇ ਨੇ, ਔਰ ਪਰਨੀਤ ਕੌਰ ਹੋਰਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਜਿੱਥੇ ਉਹ ਜਾਂਦੇ ਨੇ ਲੋਕ ਇਹ ਸਵਾਲ ਪੁੱਛਦੇ ਨੇ 15 ਸਾਲਾਂ ਦੇ ਵਿੱਚ ਕਿਹੜੀ ਇੰਡਸਟਰੀ ਤੁਸੀਂ ਪਟਿਆਲੇ ਦੇ ਵਿੱਚ ਜਿਹੜੀ ਲੈ ਕੇ ਆਏ ਹੋ? ਤੁਸੀਂ ਤਾਂ ਮਿਨਿਸਟਰ ਵੀ ਰਹੇ ਹੋ, ਪਟਿਆਲੇ ਨੂੰ ਦਿੱਤਾ ਕੱਖ ਨਹੀਂ, ਅਕਾਲੀਆਂ ਨੇ ਤਾਂ ਖੁੱਡੇ ਲਾਈ ਰੱਖਿਆ ਪਟਿਆਲੇ ਨੂੰ। ਤੇ ਇਸ ਕਰਕੇ ਪਰਨੀਤ ਕੌਰ ਹੋਰਾਂ ਦੇ ਵਾਸਤੇ ਹਾਲ ਦੀ ਘੜੀ ਮੁਸ਼ਕਿਲ ਹੈ, ਪਰ ਉਹਨਾਂ ਕੋਲੇ ਚੋਣਾਂ ਜਿੱਤਣ ਦਾ ਤਜਰਬਾ ਬੜਾ। ਦੇਖਦੇ ਨਹੀਂ ਕਿਉਂਕਿ ਦਿਨ ਕਾਫੀ ਪਏ ਨੇ, ਉਦੋਂ ਤੱਕ ਮੂੰਹ ਬਹਾਦਰਾ ਇੱਥੇ ਕਿਹੋ ਜਿਹਾ ਬਣਦਾ। ਪਰ ਇੱਕ ਗੱਲ ਪੱਕੀ ਹੈ ਕਿ ਇੱਥੇ ਮੁਕਾਬਲਾ ਜਿਹੜਾ ਹੈ ਉਹ 3 ਕੋਣਾ ਹੋ ਗਿਆ, ਔਰ ਪੂਰੀ ਫਸਵੀਂ ਟੱਕਰ ਜਿਹੜੀ ਪਟਿਆਲੇ ਦੇ ਵਿੱਚ ਚੱਲ ਰਹੀ ਹੈ। ਉਂਝ ਵੈਸੇ ਇਹਨਾਂ ਤਿੰਨਾਂ ਤੋਂ ਬਿਨਾਂ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ, ਜੇਲ੍ਹ 'ਚ ਨਜ਼ਰਬੰਦ ਬਲਵੰਤ ਸਿੰਘ ਰਾਜੋਆਣਾ ਦੀ ਮੂੰਹ ਵੱਲੀ ਭੈਣ ਬੀਬੀ ਕਮਲਦੀਪ ਕੌਰ, ਬਹੁਜਨ ਸਮਾਜ ਪਾਰਟੀ ਦੇ ਵੱਲੋਂ ਰਾਮ ਸਿੰਘ ਧੀਮਾਨ, CPI ਵੱਲੋਂ ਕਾਂਗਰਸ ਨਿਰਮਲ ਸਿੰਘ ਧਾਲੀਵਾਲ ਸਣੇ ਜਿਹੜੇ 2 ਹੋਰ ਆਜ਼ਾਦ ਉਮੀਦਵਾਰ ਇਸ ਵੇਲੇ ਮੈਦਾਨ ਦੇ ਵਿੱਚ ਨੇ। ਪਰ ਜਿਹੜੀ ਟੱਕਰ ਆ ਜੀ ਉਹ 3 ਕੋਣੀ ਹੈ ਇਸ ਵੇਲੇ, ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ। ਫਿਰੋਜ਼ਪੁਰ ਦਾ ਦੂਜਾ ਹਲਕਾ ਹੈ ਜੀ, ਜਿੱਥੇ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਇਸ ਵੇਲੇ ਫਸਵੀਂ ਜਿਹੜੀ ਹੈ ਜੀ ਉਹ ਟੱਕਰ ਹੈ। ਹਾਲਾਂਕਿ ਜਿਹੜਾ ਇਹ ਫਿਰੋਜ਼ਪੁਰ ਹਲਕਾ ਅਜੇ ਤੱਕ ਜਿਹੜੇ ਵੱਡੇ ਨੇਤਾ ਨੇ ਉਹਨਾਂ ਦੇ ਪ੍ਰਚਾਰ ਤੋਂ ਤਕਰੀਬਨ ਵਾਂਝਾ ਹੈ ਜੀ। ਇਹ ਸੰਸਦੀ ਹਲਕਾ ਜੀ ਜਿਹੜਾ 9 ਵਿਧਾਨ ਸਭਾ ਹਲਕਿਆਂ ਦੇ ਉੱਤੇ ਆਧਾਰਿਤ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸੁਨੀਲ ਜਾਖੜ ਹੋਰੀ ਜਿਹੜੇ ਨੇ ਜੀ ਇਹਨਾਂ ਹੀ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਪਹੁੰਚੇ ਹੋਏ ਨੇ ਵਿਧਾਨ ਸਭਾ ਦੇ ਵਿੱਚ। ਇਸ ਵੇਲੇ ਮੁੱਖ ਮੁਕਾਬਲਾ ਜਿਹੜਾ ਜੀ ਮੌਜੂਦਾ MP ਜਿਹੜੇ ਨੇ ਸ਼ੇਰ ਸਿੰਘ ਘੁਬਾਇਆ ਜਿਹੜੇ ਅਕਾਲੀ ਦਲ ਦੇ ਨੇ, ਔਰ ਕਾਂਗਰਸ ਦੇ ਵਿਧਾਇਕ ਸੁਨੀਲ ਜਾਖੜ ਜਿਹੜੇ ਕਿ ਗੁਲਾਮ ਜਾਖੜ ਉਹਨਾਂ ਦੇ ਪੁੱਤਰ ਨੇ, ਉਹਨਾਂ ਦੇ ਵਿਚਾਲੇ ਇਸ ਵੇਲੇ ਜਿਹੜਾ ਮੁੱਖ ਮੁਕਾਬਲਾ ਹੈ। ਜਿਹੜੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਲੰਘੀਆਂ ਸੀਗੀਆਂ ਜੀ ਉਹਦੇ ਵਿੱਚ ਅਕਾਲੀ ਦਲ ਦੇ ਸਾਰੇ ਹਾਰੇ ਤੇ ਜਿੱਤੇ ਵਿਧਾਇਕਾਂ ਨੇ ਕੁੱਲ 4,35,695 ਵੋਟਾਂ ਲਈਆਂ ਸੀਗੀਆਂ, ਜਦੋਂ ਕਿ ਕਾਂਗਰਸ ਦੇ ਵਿਧਾਇਕਾਂ ਨੇ 4,33,598 ਵੋਟਾਂ ਲਈਆਂ ਸੀ। ਭਾਵ ਕਿ ਮੁਕਾਬਲਾ ਜੇ ਤੁਸੀਂ ਵੋਟਾਂ ਦੇ ਪਰਸੈਂਟੇਜ ਦੇ ਹਿਸਾਬ ਲਾਓ ਤਾਂ ਬੜਾ ਬਰਾਬਰ ਰਿਹਾ ਸੀਗਾ।
ਜਿਹੜੇ ਵਿਧਾਨ ਸਭਾ ਚੋਣਾਂ ਦੇ ਦੌਰਾਨ। ਹੁਣ ਕਿਉਂਕਿ ਐਂਟੀ ਇਨਕੰਬੈਂਸੀ ਹੈ, ਉਹ ਕਿਸ ਪਾਸੇ ਵੱਲ ਨੂੰ ਭਗਦੀ ਆ ਉਹ ਦੇਖਦੇ ਹੋ ਜੀ। PPP ਦੇ 5 ਉਮੀਦਵਾਰਾਂ ਨੇ ਪਿਛਲੀ ਵਾਰੀ 41,743 ਵੋਟਾਂ ਲਈਆਂ ਸੀਗੀਆਂ, ਉਹ ਇਸ ਵਾਰੀ ਕਾਂਗਰਸ ਦੀ ਸਪੋਰਟ ਜਿਹੜੀ ਹੈ ਜੀ ਉਹ ਕਰ ਰਹੀ ਹੈ। ਤੋ ਇਹ ਅਸਲ ਮੁਕਾਬਲਾ ਇੱਥੇ 2 ਜਾਣਿਆਂ ਦੇ ਵਿਚਾਲੇ ਹੀ ਹੈ ਜੀ, ਸ਼ੇਰ ਸਿੰਘ ਘੁਮਾਇਆ ਤੇ ਸੁਨੀਲ ਜਾਖੜ। ਬਾਕੀ ਕੋਈ ਚੇਂਜਸ ਆਊਗੀ ਤਾਂ ਦੱਸਾਂਗੇ, ਤੇ ਇਸ ਤਰ੍ਹਾਂ ਆਪਾਂ ਡੇਲੀ ਬੇਸਿਸ ਦੇ ਉੱਤੇ 1-2 ਸੀਟ ਦੀ ਜਿਹੜੀ ਗੱਲ ਆ ਉਹ ਕਰਦੇ ਰਹਾਂਗੇ। ਤੇ ਜੀ ਮੇਰਾ ਅਗਲਾ ਕੁਐਸਚਨ ਹੋਊਗਾ ਕਿ ਜਿਵੇਂ ਬਾਦਲ ਸਾਹਿਬ ਨੇ ਹੁਣ ਕਾਫੀ ਪਹਿਲਾਂ ਵੀ ਇੱਕ ਵਾਰੀ ਜਦੋਂ NRI ਸੰਮੇਲਨ ਸੀ ਤੇ ਹੁਣ ਫਿਰ ਬਾਦਲ ਸਾਹਿਬ ਨੇ ਜਿਵੇਂ ਮਜੀਠੀਏ ਨੂੰ ਝਿੜਕੇ ਮਾਰੇ ਆ, ਇਹਦਾ ਕੀ ਅਸਰ ਆਉਣ ਵਾਲੇ ਟਾਈਮ ਤੇ? ਬਿਲਕੁਲ NRI ਸੰਮੇਲਨ ਦੇ ਮੌਕੇ ਦੇ ਉੱਤੇ ਜਲੰਧਰ ਦੇ ਵਿੱਚ ਉਹ ਝਿੜਕਦੇ ਹੀ ਰਹਿੰਦੇ ਨੇ। ਕੱਲ ਬਠਿੰਡੇ ਦੇ ਵਿੱਚ ਜਦੋਂ ਬਾਦਲ ਸਾਹਿਬ ਆਏ, ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਜਿਹੜੇ ਕਾਗਜ਼ ਭਰਨੇ ਸੀ ਉਸ ਟਾਈਮ ਦੇ ਉੱਤੇ, ਉੱਥੇ ਅੱਗੋਂ ਉਹਨਾਂ ਦਾ ਸਵਾਗਤ ਕਰਨ ਲਈ ਖੜੇ ਸਨ ਜੀ ਬਿਕਰਮ ਸਿੰਘ ਮਜੀਠੀਆ ਹੋਰੀ। ਬਾਦਲ ਸਾਹਿਬ ਦੇ ਉੱਤਰ ਦੇ ਤੂੰ ਕਿੱਥੇ ਜੀ? ਉਹ ਕਹਿੰਦੇ ਭੈਣ ਜੀ ਹੋਰਾਂ ਦਾ ਹੁਕਮ ਸੀਗਾ, ਮੈਨੂੰ ਆਉਣ ਲਈ ਕਿਹਾ ਸੀਗਾ। ਉਹ ਕਹਿੰਦੇ ਕਿਉਂ? ਕਹਿੰਦੇ ਜੀ ਕਿਉਂਕਿ ਇੰਚਾਰਜ ਉਹ ਨੇ ਇਸ ਜਿਹੜੇ ਹਲਕੇ ਲੋਕ ਸਭਾ ਦੇ, ਇਸ ਕਰਕੇ ਉਹਨਾਂ ਨੇ ਹੁਕਮ ਲਾਇਆ, ਮੈਂ ਆ ਗਿਆ। ਬਾਦਲ ਸਾਹਿਬ ਕਹਿੰਦੇ ਇਹ ਥੋੜੀ ਇੰਚਾਰਜ ਹੈ, ਇੰਚਾਰਜ ਤਾਂ ਮੈਂ ਇਸ ਹਲਕੇ ਦਾ ਜੀ। ਬਿਕਰਮ ਸਿੰਘ ਮਜੀਠੀਆ ਉਹਨਾਂ ਨੇ ਇਹ ਕਿਹਾ ਜੀ ਮੈਂ ਤਾਂ ਦੋਵੇਂ ਪਾਸੇ ਫਸ ਜਾਣਾ, ਜੇ ਮੈਂ ਆ ਜਾਣਾ ਤੇ ਤੁਸੀਂ ਘੇਰ ਲੈਂਦੇ ਹੋ, ਜੇ ਮੈਂ ਨਹੀਂ ਆਉਂਦਾ ਤੇ ਭੈਣ ਜੀ ਹੋਰੀ ਜਿਹੜੇ ਉਹ ਘੇਰ ਲੈਂਦੇ ਨੇ। ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਸ਼ਾਇਦ ਇਹ ਸੋਚਦੇ ਸਨ ਕਿ ਕਵਰਿੰਗ ਕੈਂਡੀਡੇਟ ਵਜੋਂ ਉਹਨਾਂ ਦਾ ਨਾਮ ਜਿਹੜਾ ਜੀ ਉਹ ਹੋ ਸਕਦਾ ਹਰਸਿਮਰਤ ਕੌਰ ਹੋਰੀ ਬਾਦਲ ਲਿਆਉਣ, ਪਰ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਬਿਨਾਂ ਪੁੱਛੇ ਹੀ ਜਿਹੜਾ ਕਵਰਿੰਗ ਕੈਂਡੀਡੇਟ ਹੈ ਜੀ ਉਹ ਬਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਭਾਵ ਕੇ ਆਪਣੇ ਭਰਾ ਨੂੰ ਬਣਾਇਆ ਜੀ। ਉਹਨਾਂ ਨੂੰ ਸ਼ਾਇਦ ਸਹੁਰੇ ਪਰਿਵਾਰ ਦੇ ਉੱਤੇ ਕਿਸੇ ਤੇ ਯਕੀਨ ਨਹੀਂ ਹੈ ਜੀ। ਜੀ ਬਿਲਕੁਲ, ਇਹਨਾਂ ਦੇ ਪਰਿਵਾਰਾਂ ਦੇ ਵਿੱਚ ਇੱਕ ਦੂਸਰੇ ਤੇ ਜਿਹੜਾ ਯਕੀਨ ਇਹਨਾਂ ਨੂੰ ਨਹੀਂ ਹੈਗਾ। ਤੇ ਜੀ ਹੁਣ ਆਪਾਂ ਆਜਨਾਮਾ ਠੀਕ ਹੈ, ਜਿਹੜੇ ਆਖਦੇ ਮੋਦੀ ਦੀ ਲਹਿਰ ਚੱਲੇ ਗਿਣ ਕੇ ਅੰਕੜੇ ਦਿੰਦੇ ਹੀ ਕਤਮੀਆਂ, ਜਿਹੜੇ ਆਖਦੇ ਮੋਦੀ ਦੀ ਲਹਿਰ ਚੱਲੇ ਗਿਣ ਕੇ ਅੰਕੜੇ ਦਿੰਦੇ ਹੀ ਕਤਮੀਆਂ, ਜਿੱਥੋਂ ਤੀਕਰ ਤਾਂ ਹਿੰਦੀ ਦਾ ਬੋਲਬਾਲਾ ਉੱਥੋਂ ਤੀਕਰ ਇਹ ਜਾਊਗੀ ਖਤਮੀਆਂ। ਦੱਖਣ ਵੰਨੀ ਵੀ ਲੱਗਦੇ ਪੈਰ ਜੱਪਣ, ਹਾਲੇ ਤੀਕ ਪ੍ਰਭਾਵ ਪਰ ਘਟਮੀਆਂ, ਲੱਗਦਾ ਪੱਛਮ ਬੰਗਾਲ ਵਿੱਚ ਭਾਜਪਾ ਨੂੰ ਗਈ ਜਿਵੇਂ ਸਿਉਂਕ ਦੇ ਚਤਮੀਆਂ। ਆਵੇ ਲਹਿਰ ਜਦ ਇੱਕੋ ਹੀ ਚਾਲ ਵਗਦੀ, ਲੱਭਦਾ ਫਰਕ ਹੈ 19-21 ਦਾ। ਆਵੇ ਲਹਿਰ ਜਦ ਇੱਕੋ ਹੀ ਚਾਲ ਵਗਦੀ, ਲੱਭਦਾ ਫਰਕ ਹੈ 19-21 ਦਾ। ਯੱਕੇ ਬੇਗੀਆਂ ਖਿੱਲਰ ਗਏ ਕਈ ਪਾਸੀ, ਢੇਰ ਸਿੱਧਾ ਨਾ ਬਹਿਲਿਆ ਟਿੱਕੀਆਂ ਦਾ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।